ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ 'ਚ ਮੀਂਹ ਨੇ ਤਬਾਹੀ ਮਚਾਈ ਹੋਈ ਆ। ਉਹਦੇ ਨਾਲ ਫਲੱਡਿੰਗ, ਲੈਂਡਸਲਾਈਡਸ ਬਹੁਤ ਹੋ ਰਹੀ ਆ। 4 ਲੋਕਾਂ ਦੀ ਮੌਤ ਵੀ ਹੋ ਚੁੱਕੀ ਆ। ਬਹੁਤ ਸਾਰੇ ਲੋਕਾਂ ਦਾ ਘਰਾਂ ਦਾ ਨੁਕਸਾਨ ਹੋਇਆ। ਕਾਰਾਂ ਲੋਕਾਂ ਦੀਆਂ ਜਿਹੜੀਆਂ ਸਦਰਨ ਕੈਲੀਫੋਰਨੀਆ ਦੇ ਵਿੱਚ ਹੜ ਗਈਆਂ ਹੈਗੀਆਂ। ਸੋ ਇੱਕ ਦਿਨ ਦੇ ਵਿੱਚ 10 ਇੰਚ ਤੱਕ ਜਿਹੜਾ ਮੀਂਹ ਆ ਉਹ ਪਿਆ ਹੈਗਾ ਆ। ਇਸੇ ਤਰ੍ਹਾਂ ਸੈਕਰਾਮੈਂਟੋ ਏਰੀਏ ਦੇ ਵਿੱਚ ਬਹੁਤ ਸਾਰੇ ਜਿਹੜੇ ਟਰੀਜ਼ ਆ, ਜਿਹੜੇ ਦਰਖਤ ਆ, ਉਹ ਸੜਕਾਂ ਦੇ ਉੱਤੇ ਡਿੱਗ ਪਏ। ਜੜ੍ਹਾਂ ਦੇ ਨਾਲ ਜਿਹੜੇ ਆ ਉਹ ਪੱਟੇ ਗਏ ਹੈਗੇ ਆ। ਲਾਸ ਐਂਜਲਸ ਦਾ ਮੈਟਰੋਪੋਲੀਟਨ ਏਰੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇਸ ਫਲੱਡ ਦੇ ਨਾਲ। ਬੇ ਏਰੀਆ, ਸੈਕਰਾਮੈਂਟੋ ਤੇ ਸੈਂਟਰਲ ਕੋਸਟ ਤੋਂ ਬਾਅਦ ਆਕਸਨਰਡ ਏਰੀਏ ਦੇ ਵਿੱਚ ਫਲੱਡਿੰਗ ਹੋਈ ਹੈਗੀ ਆ। ਸੈਨ ਡੀਗੋ ਦਾ ਜ਼ਿਆਦਾ ਬੁਰਾ ਹਾਲ ਆ। ਲਾਸ ਐਂਜਲਸ ਤੇ ਕਲਵਰ ਸਿਟੀ 'ਚ 6 ਇੰਚ ਤੱਕ 24 ਘੰਟਿਆਂ ਦੇ ਵਿੱਚ ਜਿਹੜਾ ਮੀਂਹ ਪਿਆ ਹੈਗਾ। ਹਾਲੀਵੁੱਡ ਹਿਲਸ, ਸੈਂਟਾ ਮੋਨਿਕਾ ਮਾਊਂਟੇਨਸ, ਸਟੂਡੀਓ ਸਿਟੀ, ਉਹਦੇ ਵਿੱਚ ਮਲਟੀਪਲ ਹੋਮਸ ਵਰ ਡੈਮੇਜ। ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੇ ਘਰ ਆ ਉਹ ਡੈਮੇਜ ਹੋਏ ਹੈਗੇ ਆ। ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਵੀ 130 ਦੇ ਕਰੀਬ ਫਲੱਡਿੰਗ ਇਨਸੀਡੈਂਟਸ ਉਹਨਾਂ ਨੇ ਰਿਪੋਰਟ ਕੀਤੀਆਂ, ਜਿਹਦੇ ਵਿੱਚੋਂ 49 ਦੇ ਕਰੀਬ ਮੱਡ ਤੇ ਡਿਬਰੀ ਫਲੋ ਦੀਆਂ ਸੀਗੀਆਂ। ਅੱਧੀ ਦਰਜਨ ਦੇ ਕਰੀਬ ਘਰਾਂ ਨੂੰ ਅੱਗਾਂ ਵੀ ਜਿਹੜੀਆਂ ਲੱਗ ਗਈਆਂ ਹੈਗੀਆਂ ਆ। ਫਾਇਰ ਚੀਫ ਕ੍ਰਿਸਟਨ ਕਰੌਲੇ, ਉਹਨਾਂ ਨੇ ਇਹ ਦੱਸਿਆ ਆ ਵੀ ਇੱਕ ਡੌਗ ਨੂੰ ਤੇ ਇੱਕ ਉਹਦਾ ਜਿਹੜਾ ਮਾਲਕ ਸੀ ਉਹਨੂੰ ਫਾਇਰ ਫਾਈਟਰਸ ਨੇ ਇੱਕ ਜਿਹੜੀ ਨਾਲਾ ਸੀਗਾ, ਬਹੁਤ ਫਲੋ ਹੋ ਰਿਹਾ ਸੀ, ਉਹਦੇ ਵਿੱਚੋਂ ਬਾਹਰ ਕੱਢਿਆ ਹੈਗਾ। ਜੀ ਬਿਲਕੁਲ, ਸਦਰਨ ਕੈਲੀਫੋਰਨੀਆ ਅਜੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਫਲੱਡ ਵਾਰਨਿੰਗ ਦੇ ਅੰਡਰ ਰੱਖਿਆ ਗਿਆ ਹੈ। ਸੈਨ ਡਿਏਗੋ ਦਾ ਖਾਸ ਕਰਕੇ ਇਲਾਕਾ, ਉਹ ਕਹਿੰਦੇ ਵੀ ਇਹ ਫਲੱਡ ਵਾਚ ਦੇ ਵਿੱਚ ਹੀ ਰਹੇਗਾ, ਕਿਉਂਕਿ ਰਨ ਆਫ, ਐਕਸੈਸਿਵ ਰਨ ਆਫ, ਯਾਨੀ ਕਿ ਜ਼ਿਆਦਾ ਪਾਣੀ ਅਜੇ ਵੀ ਦਰਿਆਵਾਂ ਦੇ ਵਿੱਚ, ਕ੍ਰੀਕਸ ਦੇ ਵਿੱਚ, ਚੋਆਂ ਦੇ ਵਿੱਚ, ਸਟਰੀਮਸ ਦੇ ਵਿੱਚ ਤੇ ਹੋਰ ਹੇਠਲੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਆ ਸਕਦਾ ਹੈ। ਨੈਸ਼ਨਲ ਵੈਦਰ ਸਰਵਿਸ ਨੇ ਆਖਿਆ ਫਲੈਸ਼ ਫਲੱਡ ਵਾਰਨਿੰਗ ਲਾਸ ਐਂਜਲਸ ਇਲਾਕੇ ਦੇ ਜਿਹੜੇ ਸ਼ਹਿਰ ਬੈਵਰਲੀ ਹਿਲਜ਼, ਵੈਸਟ ਹਾਲੀਵੁੱਡ ਜਿਹੜੀ ਇਸ਼ੂ ਕੀਤੀ ਗਈ ਸੀ, ਉਹ ਸਵੇਰੇ ਤੜਕੇ 5 ਵਜੇ ਉਹਨੂੰ ਚੱਕ ਲਿਆ ਗਿਆ ਹੈਗਾ ਆ। ਸੋ ਬਹੁਤ ਸਾਰੀਆਂ ਵੀਡੀਓਜ਼ ਇਸ ਟਾਈਮ ਸਾਹਮਣੇ ਆ ਰਹੀਆਂ ਆ। ਲੋਕ ਪਾਣੀ ਦੇ ਵਿੱਚ ਫਸੇ ਆ, ਕਈਆਂ ਦੇ ਘਰਾਂ ਦੇ ਵਿੱਚ ਪਾਣੀ ਆਇਆ ਆ। ਦਰਿਆ ਜਿਹੜੇ ਆ ਇਸ ਟਾਈਮ ਡੇਂਜਰਸਲੀ, ਜਿਹੜੀ ਰਿਵਰ ਹੈਗੀ ਆ ਉੱਥੇ, ਐਲੇ ਰਿਵਰ ਜਿਹੜੀ ਆ ਉੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਉੱਥੇ ਵਗ ਰਿਹਾ ਹੈਗਾ ਆ। ਇਸ ਮੌਕੇ ਅਜੇ ਵੀ ਕੈਲੀਫੋਰਨੀਆ ਦੇ ਵਿੱਚ ਤਕਰੀਬਨ 1.5 ਲੱਖ ਜਿਹੜੇ ਕਸਟਮਰਸ ਆ ਉਹ ਵਿਦਆਊਟ ਬਿਜਲੀ ਤੋਂ ਬਗੈਰ ਜਿਹੜੇ ਉਹ ਦੱਸੇ ਜਾ ਰਹੇ ਆ। ਡੈਬਰੀ ਫਲੋ ਬਹੁਤ ਜ਼ਿਆਦਾ ਹੈ, ਯਾਨੀ ਕਿ ਕੂੜਾ ਕਰਕਟ ਸਮਾਨ ਬਹੁਤ ਸਾਰਾ ਜਿਹੜਾ ਇਸ ਟਾਈਮ ਪਾਣੀ ਜਿਹੜਾ ਬਹਾ ਕੇ ਲੈ ਕੇ ਆ ਰਿਹਾ ਆ, ਤੇ ਉਹ ਬਹੁਤ ਸਾਰੇ ਥਾਵਾਂ ਨੂੰ ਨੁਕਸਾਨ ਵੀ ਪਹੁੰਚਾ ਰਿਹਾ। ਬੈਵਰਲੀ ਹਿਲਸ ਦੇ 5 ਘਰਾਂ ਨੂੰ ਕਹਿੰਦੇ ਵੀ ਉਹਨੇ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈਗਾ ਆ। ਇੱਕ ਜਿਹੜਾ ਬਚਾ ਰਿਹਾ, ਵੀ ਕਈ ਜਾਣੇ ਜਿਹੜੇ ਘਰਾਂ ਦੇ ਵਿੱਚ ਹੁੰਦੇ ਆ ਉਹ ਬਚਾ ਹੋ ਕੇ ਉੱਥੋਂ ਨਿਕਲ ਗਏ ਹੈਗੇ ਆ। 10 ਲੋਕਾਂ ਨੂੰ ਘਰੋਂ ਬੇਘਰ ਜਿਹੜਾ ਆ ਉਹ ਵੀ ਹੋਣਾ ਪਿਆ ਆ। ਹੁਣ ਤੱਕ 3 ਮੌਤਾਂ ਜਿਹੜੀਆਂ ਇਸ ਦੇ ਵਿੱਚ ਦੱਸੀਆਂ ਗਈਆਂ। ਲਾਸ ਵੇਗਸ ਦੇ ਨਜ਼ਦੀਕ ਕਾਫੀ ਜ਼ਿਆਦਾ ਇੱਕ ਬਰਫ਼ ਵੀ ਪੈ ਰਹੀ ਆ, ਤੇ ਬਹੁਤ ਜ਼ਿਆਦਾ ਮੀਂਹ ਪੈਣ ਦੇ ਕਰਕੇ ਵੀ ਉੱਥੇ ਜਿਹੜੀ ਫਲੱਡਿੰਗ ਆ ਉਹ ਇਸ ਟਾਈਮ ਦੇਖੀ ਜਿਹੜੀ ਉਹ ਜਾ ਰਹੀ ਆ। ਇੱਕ ਥਾਵਾਂ ਦੇ ਉੱਤੇ ਵੇਗਸ ਤੋਂ ਤਕਰੀਬਨ 50-100 ਮੀਲ ਦੂਰ ਜਿਹੜੀ ਇੱਕ ਪਹਾੜੀ ਜਿੱਥੇ ਬਰਫ਼ ਪੈਂਦੀ ਆ, ਉੱਥੇ ਲੋਕ ਐਵਲਾਂਚ ਦੇ ਵਿੱਚ ਵੀ ਫਸੇ ਨਜ਼ਰ ਜਿਹੜੇ ਉਹ ਆ ਰਹੇ ਆ। ਐਲੇ ਤੋਂ ਲੈ ਕੇ ਓਸ਼ਨ ਸਾਈਡ ਤੱਕ ਇਸ ਮੀਂਹ ਨੇ ਰਿਕਾਰਡ ਤੋੜ ਮੀਂਹ ਨੇ ਜਿਹੜੇ ਆ, ਪੁਰਾਣੇ ਕਈ ਰਿਕਾਰਡ ਜਿਹੜੇ ਆ ਉਹ ਤੋੜ ਦਿੱਤੇ ਆ। ਕੱਲ ਵੀ ਤਕਰੀਬਨ 3 ਇੰਚ ਮੀਂਹ ਲਾਸ ਐਂਜਲਸ ਦੇ ਡਾਊਨਟਾਊਨ ਦੇ ਵਿੱਚ ਜਿਹੜਾ ਪਿਆ ਆ। ਇਸ ਤੋਂ ਪਹਿਲਾ ਰਿਕਾਰਡ 2.3 ਇੰਚ ਮੀਂਹ ਦਾ ਸੀਗਾ 123 ਸਾਲ ਪਹਿਲਾਂ 1901 ਦੇ ਵਿੱਚ ਜਿਹੜਾ ਉਹ ਬਣਿਆ ਸੀਗਾ। ਇਸੇ ਤਰੀਕੇ ਨਾਲ ਓਸ਼ਨ ਸਾਈਡ ਦੇ ਵਿੱਚ ਜਿਹੜਾ ਸੈਨ ਡਿਏਗੋ ਤੋਂ ਤਕਰੀਬਨ 40 ਮੀਲ ਦੂਰ ਆ, ਉੱਥੇ 1 ਇੰਚ ਤੋਂ ਵੱਧ ਜਿਹੜੀ ਆ ਉਹ ਮੀਂਹ ਪਿਆ। 1948 ਦਾ ਉੱਥੇ ਪੁਰਾਣਾ ਰਿਕਾਰਡ ਜਿਹੜਾ ਉਹ ਟੁੱਟਾ ਆ। ਇਸੇ ਤਰੀਕੇ ਦੇ ਨਾਲ ਐਨਾਹਾਈਮ, ਵਿਸਟਾ, ਸੈਨ ਹਨੀਟੋ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਰਿਕਾਰਡ ਤੋੜ ਮੀਂਹ ਜਿਹੜੇ ਉਹ ਪੈ ਚੁੱਕੇ ਆ। ਕਈ ਲੋਕ ਘਰੋਂ ਬੇਘਰ ਨੇ। 75,000 ਲੋਕਾਂ ਨੂੰ ਜਿਹੜੇ ਸਿਟੀ ਦੀ ਹੋਮਲੈਸ ਪਾਪੂਲੇਸ਼ਨ ਆ ਉਹਨਾਂ ਦੇ ਲਈ ਸ਼ੈਲਟਰਸ ਵਿਦ ਬੈਡਸ ਜਿਹੜੇ ਆ ਉਹ ਰੱਖੇ ਗਏ ਨੇ।
ਐਟਮੋਸਫੇਰਿਕ ਰਿਵਰ ਦੇ ਨਾਲ ਲਾਸ ਐਂਜਲਸ ਏਰੀਏ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਤੇ ਜਿਹੜੀਆਂ ਹਾਈ ਆਲਟੀਟਿਊਡ ਦੇ ਉੱਤੇ ਪਹਾੜੀਆਂ ਆ ਜਿਸ ਤਰ੍ਹਾਂ ਵਾਰਡ ਮਾਊਂਟੇਨਸ ਲੇਕ ਤਾਹੋ ਦਾ ਏਰੀਆ ਉੱਥੇ ਕਹਿੰਦੇ ਹਵਾਵਾਂ 120 62 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਸੀ ਵਾਓ 162 ਮਾਈਲਸ ਪਰ ਆਵਰ ਤੇ ਇਸੇ ਤਰ੍ਹਾਂ ਲੇਕ ਤਾਹੋ ਵਾਲੇ ਏਰੀਏ 'ਚ 148 ਮਾਈਲਸ ਪਰ ਆਵਰ ਮੋਨੋ ਕਾਉਂਟੀ ਦੇ ਵਿੱਚ 125 ਮਾਈਲਸ ਪਰ ਆਵਰ ਉੱਥੇ ਚੱਲ ਰਹੀਆਂ ਸੀਗੀਆਂ ਸਨੋ ਵੀ ਜਿਹੜੀ ਕਾਫੀ ਪੈ ਰਹੀ ਹੈਗੀ ਸਿਆਰਾ ਨਵਾਡਾ ਮਾਊਂਟਨਸ ਦੇ ਵਿੱਚ ਕੈਟਾਗਰੀ 5 ਹਰੀਕੇਨ ਕਰਕੇ ਇਸ ਨੂੰ ਦੱਸਿਆ ਗਿਆ ਕਿਉਂਕਿ ਇੰਨੀ ਤੇਜ਼ੀ ਦੇ ਨਾਲ ਜੋ ਹਵਾਵਾਂ ਚੱਲ ਰਹੀਆਂ ਸੀਗੀਆਂ ਲਾਸ ਐਂਜਲਸ ਦੇ ਵਿੱਚ ਕਹਿੰਦੇ ਵੀ ਐਵਰੇਜ 14.25 ਇੰਚ ਰੇਨ ਹੁੰਦੀ ਆ ਸਾਲ ਦੀ ਪਰ ਪਿਛਲੇ 48 ਘੰਟਿਆਂ ਦੇ ਵਿੱਚ 7.04 ਇੰਚ ਜਿਹੜਾ ਮੀਂਹ ਪਿਆ ਹੈਗਾ ਲਾਸ ਐਂਜਲਸ 에ਅਰਪੋਰਟ ਦੇ ਉੱਤੇ 1.76 ਇੰਚ ਕੱਲੇ ਐਤਵਾਰ ਨੂੰ ਜਿਹੜਾ ਮੀਂਹ ਪਿਆ ਹੈਗਾ ਇਸੇ ਤਰ੍ਹਾਂ ਸੈਂਟਾ ਬਾਰਬਰਾ 에ਅਰਪੋਰਟ ਤੇ 2.39 ਇੰਚ ਮੀਂਹ ਪਿਆ ਨੈਸ਼ਨਲ ਵੈਦਰ ਸਰਵਿਸ ਨੇ ਹਾਈਐਸਟ ਰੇਨ ਟੋਟਲ ਜਿਹੜੀ ਕੈਲੀਫੋਰਨੀਆ ਦੇ 24 ਘੰਟਿਆਂ ਦੇ ਵਿੱਚ ਸੈਨ ਡੀਗੋ ਦੇ ਵਿੱਚ ਰਿਪੋਰਟ ਕੀਤੀ ਹੈਗੀ ਆ 12.22 ਇੰਚ ਤੁਸੀਂ ਹਿਸਾਬ ਲਾ ਲਓ ਵੀ ਇੰਨੇ ਛੋਟੇ ਸਮੇਂ ਦੇ ਵਿੱਚ ਜੇ ਪਵੇ ਤਾਂ ਉਹ ਕਿੰਨਾ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਜੀ ਬਿਲਕੁਲ ਬਾਕੀ ਜੋ ਹੋਰ ਵੀ ਅਪਡੇਟਸ ਆਉਂਦੀਆਂ ਗਈਆਂ ਆਪਾਂ ਆਪਣੇ ਸਰੋਤਿਆਂ ਦੇ ਨਾਲ ਦਰਸ਼ਕਾਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਜਾਵਾਂਗੇ ਪਰ ਇਹ ਜਿਹੜਾ ਅਲ ਨੀਨੀਓ ਦਾ ਇਹ ਜਿਹੜਾ ਐਟਮੋਸਫੇਰਿਕ ਰਿਵਰ ਆ ਇਹਦਾ ਇਫੈਕਟ ਮੋਸਟਲੀ ਦੱਖਣੀ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਿਆ ਇਸ ਨੇ ਥੋੜਾ ਜਿਹਾ ਆਪਣਾ ਰਾਹ ਜਿਹੜਾ ਉਹ ਬਦਲਿਆ ਸੀ LA ਸਾਈਡ ਤੋਂ ਹੁੰਦਾ ਹੋਇਆ ਵੇਗਸ ਤੱਕ ਜਿੱਦਾਂ ਉਹ ਫਰੀਵੇ ਜਾਂਦਾ ਬਸ ਉਹਦੇ ਉੱਤੇ ਤੁਸੀਂ ਸੋਚ ਲਓ ਵੀ ਐਟਮੋਸਫੇਰਿਕ ਰਿਵਰ ਕਈ ਮੀਲ ਚੌੜਾ ਜਿਹੜਾ ਆ ਉੱਥੇ ਮੀਂਹ ਉਸਦੇ ਰਿਕਾਰਡ ਤੋੜ ਜਿਹੜਾ ਉਹ ਪਾਇਆ ਹੈਗਾ ਆ ਅਜੇ ਜਿਉਂ-ਜਿਉਂ ਹਰਜੋਤ ਸਿੰਘ ਜੀ ਪਾਣੀ ਥੱਲੇ ਨੂੰ ਜਾਊਗਾ ਫਿਰ ਪਤਾ ਲੱਗਣਾ ਹੈ ਅਸਲ 'ਚ ਵੀ ਕੀ ਨੁਕਸਾਨ ਜਾਂ ਕਿੰਨਾ ਨੁਕਸਾਨ ਕਿੱਥੇ-ਕਿੱਥੇ ਹੋਇਆ ਹੈ